ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਕਿ ਪੰਜਾਬ ਵਿੱਚ ਭਾਰਤੀ ਖੁਫੀਆ ਏਜੰਸੀਆਂ ਤੇ ਅਦਾਲਤਾਂ ਰਾਹੀਂ ਮੋਦੀ ਸਰਕਾਰ ਦੀ ਦਖਲਅੰਦਾਜ਼ੀ ਜਿਹੜੀ ਲਗਾਤਾਰ ਜਾਰੀ ਹੈ। ਜ਼ਾਹਿਰ ਹੈ ਕਿ ਮੋਦੀ ਸਰਕਾਰ ਸਿੱਧੇ ਤੌਰ ਤੇ ਪੰਜਾਬ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, बेशक भारत का सारा ही इलैक्शन सिस्टम शैम है, एक फ्रॉड है। और जदों असी पंजाब के हवाले नाल गल करते हैं कि ये गल बिल्कुल क्लीयर है कि जून तो बाद 84 तो बाद आलमोस्ट पिछले 37 साल दे विच पंजाब नूं रन ही भारत दीयां खुफिया एजेंसियां करदियां ने। और उन्हां दी गिणती किन्नी है, कोई रॉ दे थल्ले, कोई इंटैलीजेंस ब्यूरो, कोई होर थर्ड एजेंसी ਜਾਂ ਕੀ ਕ੍ਰੀਏਟ ਕੀਤਾ ਹੋਇਆ। ਕਈ ਵਾਰੀ ਉਹਨਾਂ ਨੂੰ ਇੱਕ ਦੂਸਰੇ ਦਾ ਵੀ ਪਤਾ ਨਹੀਂ ਹੁੰਦਾ ਕਿ ਕੌਣ ਕੀ ਕਰ ਰਿਹਾ। ਔਰ ਇਹ ਸਾਰੀ ਜਿਹੜੀਆਂ ਖਾਸ ਤੌਰ 'ਤੇ ਇੰਟੈਲੀਜੈਂਸ ਬਿਊਰੋ ਔਰ ਏਜੰਸੀਆਂ ਅੱਗੇ ਤਾਂ ਹੋਮ ਮਿਨਿਸਟਰ ਦੇ ਕੋਲ ਸੀ, ਉਹ ਡਾਇਰੈਕਟ ਇੰਦਰਾ ਗਾਂਧੀ ਨੇ ਪ੍ਰਾਈਮ ਮਿਨਿਸਟਰ ਦੇ ਥੱਲੇ ਕਰ ਦਿੱਤੀਆਂ ਸੀ। ਔਰ ਹੁਣ ਪ੍ਰਾਈਮ ਮਿਨਿਸਟਰ ਦਾ ਮਤਲਬ ਅਜੀਤ ਡੋਵਲ ਹੈ। ਔਰ ਉਹ ਕਿਸੇ ਵੀ ਹੱਦ ਤੱਕ ਜਾ ਕੇ ਪੰਜਾਬ ਦੇ ਵਿੱਚ ਕੋਈ ਵੀ ਗੈਰਤਮੰਦ, ਕੋਈ ਵੀ ਅਣਖੀ ਔਰ ਜਿਹੜਾ ਪੰਜਾਬ ਦੇ ਏਜੰਡੇ ਨੂੰ ਹਾਈਲਾਈਟ ਕਰ ਸਕਦਾ ਹੋਏ ਜਾਂ ਜਿਸ ਚੋਂ ਪੰਜਾਬ ਦੇ ਲੋਕਾਂ ਦੀ ਆਰਥਿਕ ਪ੍ਰੋਸਪੈਰਿਟੀ ਜਾਂ ਉਹਨਾਂ ਦਾ ਮਾਣ ਫਖਰ ਔਰ ਆਜ਼ਾਦਾਨਾ ਸੋਚ ਨਿਕਲ ਸਕਦੀ ਹੋਏ, ਉਹ ਸੈਟਅਪ ਉਹ ਕਦੇ ਵੀ ਨਹੀਂ ਆਉਣ ਦਿੰਦਾ। ਪਿਛਲੇ ਅਸੀਂ ਪੀਰੀਅਡ 'ਚ ਦੇਖਿਆ ਕਿ ਕਿਵੇਂ ਪੰਜਾਬ 'ਚ ਰਿਪੀਟਡਲੀ ਪ੍ਰੈਜ਼ੀਡੈਂਟ ਰੂਲ ਰਿਹਾ। ਔਰ ਜਦੋਂ ਇਲੈਕਸ਼ਨਾਂ ਉਦੋਂ ਹੀ ਕਰਵਾਉਂਦੇ ਸੀ ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਉਹ ਆਪਣੀ ਮਰਜ਼ੀ ਦਾ ਸੈਟਅਪ ਲਿਆਉਣਗੇ। ਕਦੇ ਬਾਦਲਾਂ ਦੇ ਉੱਤੇ ਏਜੰਸੀਆਂ ਦਾ ਪੂਰਾ ਹੱਥ ਸੀ ਉਹਨਾਂ ਦੇ ਸਿਰ ਦੇ ਉੱਤੇ, ਫਿਰ ਕੈਪਟਨ ਅਮਰਿੰਦਰ ਉਸ ਦੇ ਸਿਰ ਦੇ ਉੱਤੇ ਹੱਥ ਇਸ ਹੱਦ ਤੱਕ ਰੱਖਿਆ ਕਿ ਉਹ 4.5 ਸਾਲ ਬੀਜੇਪੀ ਦੀ ਚੀਫ ਮਿਨਿਸਟਰੀ ਕਰਦਾ ਰਿਹਾ। ਜਦੋਂ ਤੱਕ ਕਾਂਗਰਸ ਨੂੰ ਪਤਾ ਲੱਗਾ ਉਹਨੂੰ ਕੱਢਿਆ ਅਮਿਤ ਸ਼ਾਹ ਨੇ ਔਰ ਮੋਦੀ ਨੇ ਉਹਨੂੰ ਗੜ ਨਾਲ ਲਾਇਆ। ਔਰ ਹੁਣ ਤਾਂ ਉਹਨੇ ਆਪ ਇੱਕ ਮੀਟਿੰਗ ਦੇ ਵਿੱਚ ਇੱਕ ਐਡਰੈਸ ਦੇ ਵਿੱਚ ਕਿਹਾ ਕਿ ਜੀ ਜਦੋਂ ਇਹ ਹੋਇਆ ਤਾਂ ਮੈਨੂੰ ਮੋਦੀ ਜੀ ਦਾ ਫੋਨ ਆ ਗਿਆ। ਉਹਨੇ ਕਿਹਾ ਵੈਸੇ ਤਾਂ ਮੋਦੀ ਜੀ ਨਾਲ ਮੈਂ ਜਦੋਂ ਚੀਫ ਮਿਨਿਸਟਰ ਸੀ ਪੰਜਾਬ ਦਾ, ਉਹ 2002 ਦੇ ਵਿੱਚ ਗੁਜਰਾਤ ਸੀ, ਮਿਲਦੇ ਰਹਿੰਦੇ ਸੀ। ਔਰ ਉਸ ਤੋਂ ਪਹਿਲਾਂ ਇੱਕ ਚੋ ਕਹਿ ਚੁੱਕਾ ਹੈ ਕਿ ਜੀ ਜਿਹੜੇ RSS ਦਾ ਵੱਡਾ ਨਾਨਾ ਜੀ ਦੇਸ਼ਮੁਖ ਸੀ, ਉਹ ਮੇਰੇ ਪਿਓ ਦਾ ਵੀ ਦੋਸਤ ਸੀ। ਮਤਲਬ ਉਹ ਹੁਣ ਪੀੜ੍ਹੀਆਂ ਦੀ ਸਾਂਝ ਜਿਹੜੀ ਹੈ ਉਹ ਹਿੰਦੂ ਤਵੀਆਂ ਦੇ ਨਾਲ ਕੱਢ ਰਿਹਾ। ਪਰ ਉਹ ਕਹਿੰਦਾ ਜੀ ਮੈਨੂੰ ਮੋਦੀ ਜੀ ਨੇ ਬੁਲਾਇਆ ਔਰ ਉਹਨਾਂ ਨੇ ਕਿਹਾ ਜੀ ਆਪਕੇ ਸਾਥ तो बहुत बुरा किया कांग्रेस ने। कहना हाँ किया। उन्हें कहा जी फिर आप हमारे साथ मिल जाएं। कहता जी ठीक है आपके साथ ही मिलेंगे। सो मतलब ये नहीं दसदा कि भाई कढ़िया ही उन्होंने इसलिए भी तू मिलिया होया सी, रल के उन्होंने नाल काम कर रहा सी। लेकिन इहदे च कोई दो रावां नहीं है कि जे इहदे बावजूद 4-4.5 साल जां उस तो भी पहलां जदों कि हर चीज़ दे लई ISI और पाकिस्तान नूं ब्लेम कीता जांदा है। एक पाकिस्तानी सिटीजन आरूसा आलम ਉਹ ਅਫੀਸ਼ੀਅਲ ਉਹਦੇ ਰੈਜ਼ੀਡੈਂਸ ਦੇ ਵਿੱਚ ਰਹਿੰਦੀ ਹੈ, ਘਰ ਵਾਲੀ ਉਹਦੀ ਦਿੱਲੀ ਬੈਠੀ ਹੁੰਦੀ ਹੈ ਅਮਰਿੰਦਰ ਦੀ, ਔਰ ਕਿਸ ਲੈਵਲ 'ਤੇ ਔਰ ਕੱਲੀ ਨੇ ਉਹਦਾ ਮੁੰਡਾ ਵੀ, ਔਰ ਕਿਵੇਂ ਇੰਟਰਫੇਰੈਂਸ ਉਹ ਪੰਜਾਬ ਰਨ ਕਰ ਰਹੀ ਸੀ ਔਰ ਪੈਸੇ ਵੀ ਬਣਾ ਰਹੀ ਸੀ। ਲੇਕਿਨ ਇਹਦੇ ਬਾਵਜੂਦ ਜੇ ਅਜੀਤ ਡੋਵਲ ਏਜੰਸੀਆਂ ਜਿਨ੍ਹਾਂ ਨੂੰ ਜੇ ਨਵਜੋਤ ਸਿੱਧੂ ਕਰਤਾਰਪੁਰ ਜਾ ਕੇ ਜਨਰਲ ਬਾਜਵਾ ਨਾਲ ਜੱਫੀ ਪਾਇਆ ਹੈ ਅਤੇ ਅੱਜ ਤੱਕ ਉਸ ਜੱਫੀ ਦੀ ਤਕਲੀਫ ਇਹਨਾਂ ਨੂੰ ਹੋ ਰਹੀ ਹੈ, ਇਹਦੇ ਬਾਵਜੂਦ ਜਿਵੇਂ ਅਸੀਂ ਨਵਜੋਤ ਸਿੱਧੂ ਬਾਰੇ ਕਿਹਾ ਕਿ ਭਾਈ ਉਹ ਤਾਂ ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਉਹ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਬੈਠਿਆ ਜਾ ਕੇ, ਔਰ ਅਦਰਵਾਈਜ਼ ਵੀ ਪੂਰਾ ਮੌਲੀ ਦਾ ਧਾਗਾ। ਤਾਂ ਉਹਨੇ ਇੱਕ ਇੰਟਰਵਿਊ 'ਚ ਕਿਹਾ ਜੀ ਮੇਰੀ ਮਾਂ ਕਿਵੇਂ ਭਗਤ ਸੀ ਵੈਸ਼ਨੋ ਦੇਵੀ, ਮੈਂ ਤਾਂ ਜੰਮਿਆ ਹੀ ਵੈਸ਼ਨੋ ਦੇਵੀ ਦੇ ਜਿਹੜੀ ਆਸ਼ੀਰਵਾਦ ਨਾਲ। ਬੜੀ ਲੰਬੀ ਚੌੜੀ ਕਹਾਣੀ ਉਹਨੇ। ਲੇਕਿਨ ਇਹਦੇ ਬਾਵਜੂਦ ਉਹੀ ਨਵਜੋਤ ਸਿੱਧੂ ਜਿਸ ਦੇ ਉੱਤੇ ਮਰਡਰ ਦਾ ਕੇਸ ਸੀ, ਕਿਉਂਕਿ ਉਹ ਤੇ ਉਹਦਾ ਇੱਕ ਦੋਸਤ ਜਿਹਦਾ ਨਾਂ ਰੁਪਿੰਦਰ ਸਿੰਘ ਸੰਧੂ ਸੀ, ਇਹ ਪਟਿਆਲੇ 'ਚ ਅਰਲੀਅਰ ਡੇਜ਼ ਦਾ ਜਦੋਂ ਅਜੇ ਉਹਦਾ ਖੂਨ ਜ਼ਿਆਦਾ ਗਰਮ ਸੀ, ਗਰਮ ਤਾਂ ਅਜੇ ਵੀ ਰਹਿੰਦਾ ਉਹਦਾ, ਕਿਤੇ ਪਾਰਕਿੰਗ ਲੋਟ 'ਚ ਗੱਡੀ ਪਾਰਕ ਕਰਦਿਆਂ ਕੋਈ ਵੱਜ ਗਈ ਕਿਸੇ ਨੇ, ਇਹਨਾਂ ਨੇ ਕੁੱਟ ਕੇ ਮਾਰਤਾ ਸੀ ਇੱਕ ਨੂੰ। ਹੁਣ ਉਹ ਮਰਡਰ ਕੇਸ ਉਹਦੇ 'ਤੇ ਸੀ। ਲੇਕਿਨ ਇਹਦੇ ਬਾਵਜੂਦ ਜਦੋਂ ਵਾਜਪਾਈ ਨੂੰ ਲੱਗਾ ਵੀ ਅੰਮ੍ਰਿਤਸਰ ਕਾਬੂ ਕਰਨਾ ਔਰ ਕੋਈ ਸਿੱਖ ਚਿਹਰਾ ਚਾਹੀਦਾ, ਉਹਨੂੰ MP ਦੀ ਟਿਕਟ ਦੇ ਕੇ ਲਿਆਂਦਾ। ਔਰ ਉਹੀ ਅਦਾਲਤਾਂ ਜਿਹੜੀਆਂ ਨੇ ਲੋਅਰ ਟਰਾਇਲ ਕੋਰਟ ਦੇ ਵਿੱਚ ਉਹਨੂੰ ਸਜ਼ਾ ਹੋਈ, ਫਿਰ ਇੱਕ ਹਾਈ ਕੋਰਟ ਨੇ ਬਰੀ ਕੀਤਾ, 3 ਸਾਲ ਦੀ ਪਤਾ ਨਹੀਂ ਸਜ਼ਾ ਰੱਖੀ, ਫਿਰ ਸੁਪਰੀਮ ਕੋਰਟ, ਇਹ ਉਦੋਂ ਤੱਕ ਬਣ ਗਿਆ ਹੋਇਆ ਸੀ MP, ਅਜੇ ਉਹਦਾ ਕੇਸ ਚੱਲ ਰਿਹਾ ਸੀ। ਫਿਰ ਆ ਗਿਆ ਕਿ ਜੀ ਇਹ ਸਜ਼ਾ ਹੋ ਗਈ 3 ਸਾਲ। ਉਹਨੇ ਕਿਹਾ ਜੀ ਮੈਂ ਰਿਜ਼ਾਈਨ ਕਰਕੇ ਜਦੋਂ ਤੱਕ ਐਕਵਿਟ ਨਹੀਂ ਹੁੰਦਾ, ਫਿਰ ਦੁਬਾਰਾ ਜਿੱਤ ਕੇ ਆਇਆ। ਜਦੋਂ ਹੁਣ ਉਹ ਦਾਅਵਾ ਕਰਦਾ ਮੈਂ ਇੰਨੀ ਵਾਰੀ MP, ਉਹ BJP ਸੀ
ਕਿਉਂਕਿ ਜੇ ਤੁਸੀਂ ਬੀਜੇਪੀ ਚੋਂ ਤੁਹਾਡਾ ਮਰਡਰ ਵੀ ਮਾਫ, ਤੁਹਾਡਾ ਫਲਾਣਾ ਵੀ ਮਾਫ, ਉਹ ਤਾਂ ਉਹ ਪੂਰਾ ਕਲੀਅਰ ਹੋ ਗਿਆ। ਲੇਕਿਨ ਇੱਕ ਫਾਈਨਲ ਦੇ ਵਿੱਚ ਜਦੋਂ ਕਿ ਹੋਮਿਸਾਈਡ ਉਹਨੂੰ ਉਹਨਾਂ ਨੇ ਡਿਫਰੈਂਟ ਕੈਟਾਗਰੀ 'ਚ ਬਣਾਇਆ, ਅਦਾਲਤ ਨੇ ਕਿਹਾ ਕਿ ਜੇ 1000 ਰੁਪਈਆ ਫਾਈਨ ਹੋਏਗਾ, ਉਹ ਜਿਹੜਾ 2018 ਦੇ ਵਿੱਚ ਉਹਦਾ ਫੈਸਲਾ ਸੁਣਾਇਆ। ਹੁਣ ਇਹ 1000 ਰੁਪਈਆ ਫਾਈਨ ਕੋਈ ਕੰਪਨਸੇਸ਼ਨ ਨਹੀਂ ਹੈ ਜਿਵੇਂ ਯੂਕੇ ਦੇ ਵਿੱਚ ਹੈ, ਅਮਰੀਕਾ ਦਾ ਮੈਨੂੰ ਪਤਾ ਨਹੀਂ ਹੈ, ਕਿ ਭਾਈ ਜੇ ਤੁਹਾਡੇ ਖਿਲਾਫ ਕੋਈ ਕੇਸ ਕਰਦਾ ਮਾਨਹਾਨੀ ਦਾ ਕਿ ਜੇ ਇੰਨੇ ਮਿਲੀਅਨ ਦਾ, ਹੁਣ ਉਹ ਕੇਸ ਤਾਂ ਜੱਜ ਸੁਣਦਾ, ਇਹ ਵੀ ਪ੍ਰੂਵ ਹੋ ਜਾਂਦਾ ਵੀ ਮਾਨਹਾਨੀ ਹੋਈ, ਪਰ ਉਹ ਇਹ ਕੋਈ ਡਿਕਰੀ ਨਹੀਂ ਦੇਣਾ ਚਾਹੁੰਦਾ ਕਿ ਵੀ ਤੁਹਾਨੂੰ ਹੋਏ, ਸਿਰਫ ਤੁਹਾਨੂੰ ਮੋਰਲ ਵਿਕਟਰੀ ਦੇਣਾ ਚਾਹੁੰਦਾ ਹੈ ਕਿ ਭਾਈ ਤੁਹਾਡੇ ਤੇ ਝੂਠਾ ਤੋਹਮਤ ਲਾਈ ਗਈ ਸੀ, ਔਰ ਉਹ ਕਹਿੰਦਾ ਵੀ ਪੇ ਹਿਮ 1 ਪੈਨੀ, ਕਿ ਵੀ ਤੂੰ 1 ਪੈਨੀ ਦੇ ਦੇ। ਇਹਦਾ ਮਤਲਬ ਇਹ ਹੁੰਦਾ, ਔਰ ਇਹ ਮੈਨੂੰ ਤਾਂ ਇਸ 1 ਪੈਨੀ ਦਾ ਮਤਲਬ ਪਤਾ ਹੈ ਕਿ ਖੁਸ਼ਵੰਤ ਸਿੰਘ ਪ੍ਰੋਮੀਨੈਂਟ ਜਰਨਲਿਸਟ ਜਿਹਨੇ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਖਿਲਾਫ ਲਿਖਿਆ, ਜਿਹੜਾ ਖਾਲਿਸਤਾਨੀ ਲੀਡਰ ਉਸ ਵੇਲੇ ਯੂਕੇ ਦੇ ਵਿੱਚ ਸੀ, ਔਰ ਜਗਜੀਤ ਸਿੰਘ ਚੌਹਾਨ ਉਹਨੂੰ ਕੋਰਟ ਚ ਲੈ ਗਿਆ ਖੁਸ਼ਵੰਤ ਸਿੰਘ ਨੂੰ ਕਿ ਵੀ ਇਹਨੇ ਡਿਫੇਮੇਸ਼ਨ ਕੀਤੀ ਹੈ। ਫਾਈਨਲੀ ਜਿਹੜਾ ਉਹ ਜੱਜ ਨੇ ਉਹਨੂੰ ਅਵਾਰਡ ਦੇ ਦਿੱਤਾ ਔਰ ਉਹਨੂੰ ਕਿਹਾ ਖੁਸ਼ਵੰਤ ਸਿੰਘ ਨੂੰ ਕਿ ਯੂ ਪੇ 1 ਪੈਨੀ ਟੂ ਹਿਮ, ਨਹੀਂ ਤਾਂ ਯੂ ਓ ਇਟ। ਤੇ ਉਹਦੇ ਚ ਖੁਸ਼ਵੰਤ ਸਿੰਘ ਨੇ ਰਾਦਰ ਤਨਜ਼ ਕੀਤੀ ਸੀ ਕਿ ਜੀ ਮੈਂ ਅਜੇ ਵੀ ਆਈ ਓ ਦੈਟ ਪੈਨੀ ਟੂ ਚੌਹਾਨ ਕਿਉਂਕਿ ਹੀ ਹੈਜ਼ਨਟ ਕਮ ਟੂ ਰਿਸੀਵ ਦੈਟ। ਮਤਲਬ ਇਹ ਹੁੰਦਾ ਹੈ ਕਿ ਮੋਰਲੀ ਇਹ ਗਲਤ ਸਾਬਤ ਹੋਇਆ ਵੀ ਉਹਨੇ ਝੂਠਾ ਚਾਰਜ ਲਾਇਆ ਸੀ ਖੁਸ਼ਵੰਤ ਸਿੰਘ ਨੇ। ਸੋ ਇਹ ਜਿਹੜਾ 1000 ਰੁਪਈਆ ਫਾਈਨ ਇਸ ਕਿਸਮ ਦਾ ਹੀ ਹੋਏਗਾ। ਪਰ ਹੁਣ ਤੁਸੀਂ ਦੇਖੋ, ਕਿਉਂਕਿ ਅਮਿਤ ਸ਼ਾਹ ਔਰ ਇਹਨਾਂ ਦੀ ਖੇਡ ਹੈ ਵੀ ਪੰਜਾਬ ਨੂੰ ਕਿਵੇਂ ਡੀਸਟੈਬਿਲਾਈਜ਼ ਕਰਕੇ, ਕਿਉਂਕਿ ਡਾਇਰੈਕਟਰੀ ਦਾ ਬੀਜੇਪੀ ਦਾ ਹੱਥ ਪੈਂਦਾ ਨਹੀਂ ਹੈ। ਫਿਰੋਜ਼ਪੁਰ ਰੈਲੀ, ਉਹ ਕੁਰਸੀਆਂ ਖਾਲੀ, ਲੇਕਿਨ ਹੁਣ ਜਿਹੜਾ ਹੁਣ ਨਵਾਂ ਇਹਨਾਂ ਨੇ ਆਪਣਾ ਸਪੋਕਸਪਰਸਨ ਬਣਾਇਆ ਕੈਪਟਨ ਅਮਰਿੰਦਰ, ਕਿਉਂਕਿ ਉਹਨੇ ਸੀਟ ਸੂਟ ਤੱਕ ਹੀ ਜ਼ਮਾਨਤ ਉਹਦੀ ਆਪਣੀ ਵੀ ਜ਼ਬਤ ਹੋਣੀ ਹੈ, ਪਰ ਉਹਨੂੰ ਖੜਾ ਹੀ ਇਸ ਲਈ ਕੀਤਾ ਹੈ ਕਿ ਕਾਂਗਰਸ ਦੀਆਂ ਜਿੰਨੀਆਂ ਵੱਧ ਤੋਂ ਵੱਧ ਵੋਟਾਂ ਉਹ ਤੋੜ ਸਕੇ। ਪਾਰਟ ਆਫ ਦਾ ਡੀਲ ਇਹ ਹੈ ਵੀ ਇਹਨੂੰ ਕੋਈ ਗਵਰਨਰ ਜਾਂ ਐਂਬੈਸਡਰ ਬਣਾ ਕੇ ਕਿਤੇ ਭੇਜ ਦੇਣਗੇ, ਜਿਵੇਂ ਇਹਦੇ ਪਿਓ ਨੂੰ ਐਂਬੈਸਡਰ ਬਣਾਇਆ ਸੀ, ਇਹਨੂੰ ਗਵਰਨਰ ਬਣਾ ਦੇਣਗੇ। ਔਰ ਬਾਕੀ ਜਿਹੜਾ ਇਹਨਾਂ ਚਾਰਾਂ ਦੇ ਖਿਲਾਫ ਹੀ ਜਿਹੜੇ ਕਰਪਸ਼ਨ ਦੇ ਔਰ ਸਵਿਸ ਬੈਂਕਾਂ ਦੇ ਈਡੀ ਦੇ ਕੇਸ ਸੀ, ਅਮਰਿੰਦਰ ਦੇ ਵੀ, ਇਹਦੀ ਘਰ ਵਾਲੀ ਪਨੀਤ ਕੌਰ ਦੇ ਵੀ, ਇਹਦੇ ਮੁੰਡੇ ਰਣਿੰਦਰ ਸਿੰਘ ਦੇ ਵੀ, ਇਹਦੇ ਜਵਾਈ ਦੇ ਖਿਲਾਫ ਵੀ ਇਹ ਡੀਲ ਦਾ ਹਿੱਸਾ ਸੀ ਕਿ ਉਹ ਚਾਰੋਂ ਹੀ ਕੇਸ ਜਿਹੜੇ ਨੇ ਉਹ ਵਾਪਸ ਲੈ ਜਾਣਗੇ ਔਰ ਇੰਨੀ ਇਹਦੀ ਡੀਲ ਹੈ। ਪਰ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਇਸ ਸਭ ਦੇ ਬਾਵਜੂਦ, ਔਰ ਇਹ ਵੀ ਦੋ ਰਾਦਰ ਹਿੰਦੂ ਜਰਨਲਿਸਟ ਡਿਸਕਸ ਕਰ ਰਹੇ ਸੀ ਇੱਕ ਸ਼ੋਅ ਦੇ ਵਿੱਚ, ਔਰ ਇੱਕ ਨੇ ਕਿਹਾ ਕਿ ਵੀ ਇਹ ਮਜੀਠੀਆ ਖਲੋ ਗਿਆ ਨਵਜੋਤ ਸਿੱਧੂ ਦੇ ਬਰਾਬਰ, ਤੇ ਉਹ ਕਹਿੰਦਾ ਅਮਿਤ ਸ਼ਾਹ। ਹੁਣ ਮਜੀਠੀਆ ਨੂੰ ਤੁਸੀਂ ਦੇਖੋ, ਉਹੀ ਸੁਖਪਾਲ ਖਹਿਰਾ ਜਿਹਨੂੰ ਉਹਨਾਂ ਨੇ ਕਿਵੇਂ ਜ਼ਲੀਲ ਕੀਤਾ, ਜ਼ਮਾਨਤ ਔਖੀ ਜਾ ਕੇ ਹਾਈ ਕੋਰਟ 'ਚ ਹੋਈ, ਐਨ ਬਿਕਰਮ ਮਜੀਠੀਆ ਜਿਹੜਾ ਕੁਝ ਦਿਨਾਂ ਬਾਅਦ ਜ਼ਮਾਨਤ 'ਤੇ ਆਉਂਦਾ ਹੈ, ਪ੍ਰੈਸ ਕਾਨਫਰੰਸ ਵੀ ਕਰਦਾ ਹੈ, ਫਿਰ ਉਹ ਪੇਪਰ ਵੀ ਫਾਈਲ ਕਰਦਾ ਹੈ, ਔਰ ਫਿਰ ਉਹ ਕਹਿੰਦਾ ਜੀ ਮੈਂ ਸਿੱਧੂ ਦੇ ਖਿਲਾਫ ਖਲੋਵਾਂਗਾ। ਉਹਨੂੰ ਫਿਰ ਸੁਪਰੀਮ ਕੋਰਟ 23 ਤਰੀਕ ਤੱਕ ਜਿਹੜਾ ਉਹ ਕਹਿ ਦਿੰਦਾ ਕਿ ਹੁਣ ਉਹਨੂੰ ਫੜਿਆ ਨਹੀਂ ਜਾਏਗਾ, ਮਤਲਬ ਚੋਣ 20 ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ। ਹੁਣ ਇਹ ਕਿਵੇਂ ਹੋ ਸਕਦਾ ਹੈ, ਕਿਉਂਕਿ ਸੁਖਪਾਲ ਖਹਿਰਾ ਤਾਂ ਬੜਾ ਲੋਅਰ ਲੈਵਲ ਦਾ ਉਹਦੇ ਤੇ ਕੇਸ ਹੈ, ਇਹਦੇ ਖਿਲਾਫ ਤਾਂ ਇੱਕ ਪੂਰਾ ਜਿਹੜੀ ਹੈ ਉਹ ਇਸ ਤੋਂ ਪਹਿਲਾਂ ਵੀ ਈਡੀ ਉਹਨੂੰ ਬੁਲਾ ਚੁੱਕਾ ਔਰ ਕੇਸ ਬਣਦਾ ਇਹਦੇ ਖਿਲਾਫ। ਲੇਕਿਨ ਇਹ ਕੌਣ ਹੈ ਜਿਹਨੇ ਯਕੀਨੀ ਬਣਾਇਆ ਕਿ ਉਹ ਬਾਹਰ ਵੀ ਆ ਜਾਏ, ਔਰ ਇਹ ਵੀ ਯਕੀਨੀ ਬਣਾਇਆ ਕਿ ਜੀ ਉਹਦੇ ਖਿਲਾਫ ਖਲੋਣਾ, ਕਿਉਂਕਿ ਇਹ ਅਲਟੀਮੇਟਲੀ ਇਹ ਆਪਸ ਦੇ ਵਿੱਚ ਬੀਜੇਪੀ ਅਕਾਲੀਆਂ ਨੂੰ ਵੀ, ਕਿਉਂਕਿ ਦਿੱਲੀ ਕਮੇਟੀ ਦੀ ਚੋਣ ਵੇਲੇ ਜਿਵੇਂ ਮਨਜਿੰਦਰ ਸਿਰਸੇ ਨੇ ਹੈਲਪ ਕੀਤੀ, ਬਾਦਲ ਦਲ ਦੇ ਹੀ ਬੰਦੇ, ਹਾਲਾਂਕਿ ਬੀਜੇਪੀ 'ਚ ਬੈਠਾ ਪਰ ਉਹੀ ਬੰਦੇ ਨੇ ਬੀਜੇਪੀ ਦੇ, ਕਾਲਕਾ ਜਾਂ ਦੂਜਾ ਉਹ ਵੀ ਇਲੈਕਟਿਡ ਅਫੀਸ਼ੀਅਲ ਰਿਹਾ ਬੀਜੇਪੀ ਦਾ। ਸੋ ਇੱਕ ਪਾਸੇ ਉਹਨਾਂ ਨੇ ਅਮਰਿੰਦਰ ਵਾਲੀ ਚਾਬੀ ਦੇ ਕੇ ਛੱਡੀ ਹੈ। ਹੁਣ ਚਰਨਜੀਤ ਚੰਨੀ, ਹਾਲਾਂਕਿ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਕੋ ਅਲਟੀਮੇਟਲੀ ਇਹ ਨਹੀਂ ਹੈ ਵੀ ਇਹਨਾਂ 'ਚੋਂ ਅਸੀਂ ਕੁਝ ਕੱਢਣਾ ਹੈ, ਪਰ ਇਹਨਾਂ ਨੂੰ ਵੀ ਉਹ ਇੰਨਾ ਕੁ ਉਲਝਾ ਕੇ ਰੱਖਣਾ ਚਾਹੁੰਦੇ ਨੇ ਕਿ ਅਲਟੀਮੇਟਲੀ ਜਿਵੇਂ ਅਮਰਿੰਦਰ ਨੇ ਕਿਹਾ ਜੀ ਮੋਦੀ ਜੀ ਦੁਬਾਰਾ ਆ ਰਹੇ ਨੇ ਪੰਜਾਬ 'ਚ ਰੈਲੀਆਂ ਕਰਨ, ਤਾਂ ਕਿ ਇਹ ਸਾਰੇ ਹੀ ਜਾ ਕੇ ਕੋਈ ਅਮਿਤ ਸ਼ਾਹ ਦੇ ਪੈਰ ਫੜ ਲਏ, ਕੋਈ ਮੋਦੀ ਦੇ ਤੇ ਕਹੇ ਕਿ ਹਜ਼ੂਰ ਸਾਡੇ ਮਾਈ ਬਾਪ। ਹੁਣ ਚਰਨਜੀਤ ਚੰਨੀ ਦੇ ਖਿਲਾਫ ਆਮ ਆਦਮੀ ਪਾਰਟੀ, ਹੁਣ ਉਹੀ ਕੇਜਰੀਵਾਲ ਬੀ ਟੀਮ RSS ਦੀ, ਗਵਰਨਰ ਪੰਜਾਬ ਨੂੰ ਜਾ ਕੇ ਉਹ ਕਹਿੰਦੇ ਨੇ ਜੀ ਇਹਦੇ ਸਾਲੀ ਦਾ ਮੁੰਡਾ ਜਿਹੜਾ ਇਨਵੋਲਵ ਹੈ, ਇਹ ਤਾਂ ਖੁਦ ਇਨਵੋਲਵ ਹੈ, ਇਹਦੀ ਇਨਵੈਸਟੀਗੇਸ਼ਨ ਕਰੋ। ਹੁਣ ਗਵਰਨਰ ਇੱਕ ਕਨਸਟੀਟਿਊਸ਼ਨਲੀ ਹੈਡ ਹੈ, ਉਹਦੇ ਕੋਲ ਉਹ ਸਟੇਟ ਦੇ DGP ਨੂੰ ਕਹੇ ਜਾਂ ਉਹਨਾਂ ਦੇ ਚੀਫ ਸੈਕਟਰੀ ਨੂੰ ਕਹੇ, ਪਰ ਉਹਨੇ ਗਵਰਨਰ ਨੇ ਕਿਹਾ ਜੀ ਇਹਦੇ ਖਿਲਾਫ ਸਪੈਸ਼ਲ ਇਨਕੁਆਇਰੀ, ਕਿਉਂਕਿ ਚੰਨੀ ਨੂੰ ਵੀ ਉਹਨਾਂ ਨੇ ਆਨ ਦਾ ਡਿਫੈਂਸਿਵ ਕਰ ਦਿੱਤਾ ਹੈ ਕਿ ਭਾਈ ਅਸੀਂ ਇਹ ਵੀ ਕਰ ਸਕਦੇ ਹਾਂ। ਇੱਧਰ ਮਜੀਠੇ ਨੂੰ ਫਸਾਤਾ, ਉਹਦੇ ਨਾਲ ਨਵਜੋਤ ਸਿੱਧੂ ਨੂੰ, ਇੱਧਰੋਂ ਜਿਹੜਾ ਹੈ
1988 road rage case, trouble for Navjot Sidhu as Supreme Court to hear review petition on Thursday. ਹੁਣ ਉਹ ਰਿਵਿਊ ਪਟੀਸ਼ਨ ਜਿਹੜੀ 1000 ਰੁਪਏ ਫਾਈਨ ਦੀ ਸੀਗੀ ਉਹ ਉਹਦੇ ਵਿਰੋਧ ਦੀ ਲਾਈਨ ਨੇ ਕੀਤੀ ਹੋਈ ਸੀ। ਸੁਪਰੀਮ ਕੋਰਟ ਨੂੰ ਫੌਰਨ ਯਾਦ ਆ ਗਿਆ, ਉਹਨਾਂ ਨੇ ਹੁਣ ਵੀਰਵਾਰ ਦਾ ਡੇਟ ਦੇ ਦਿੱਤੀ ਹੈ ਕਿ ਨਵਜੋਤ ਸਿੱਧੂ ਦੇ ਖਿਲਾਫ ਜਿਹੜਾ 1988 ਦਾ ਕੇਸ ਸੀ, ਹੁਣ ਤੁਸੀਂ ਇਹ ਦੇਖ ਲਓ 1988 ਕਿੰਨੇ ਕੁਆਰਟਰ ਆਫ ਏ ਸੈਂਚੁਰੀ, ਉਹਦੀ ਉਹ ਹੀਅਰਿੰਗ ਕਰਨਗੇ ਕਿ ਜੀ ਰਿਵਿਊ ਪਟੀਸ਼ਨ ਹੈ ਕਿ ਜੀ ਅਸੀਂ ਉਹ ਅੱਗੇ ਕੀ ਕਰਨਾ। ਸੋ ਮਤਲਬ ਇਹ ਹੈ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਉਹ ਅੱਧਾ ਮੌੜੀ ਦੇ ਧਾਗੇ ਨਾਲ ਜਿਹਨੇ ਪੂਰੀ ਬਾਂਹ ਲਬੇੜੀ ਹੋਈ ਹੈ, ਉਹ ਜਿਹੜਾ ਵੈਸ਼ਨੋ ਦੇਵੀ ਜਾ ਕੇ ਬੈਠਾ ਹੈ, ਜਿਹੜਾ ਕਹਿੰਦਾ ਹੈ ਕਿ ਜੀ ਮੈਂ ਜਿਹੜਾ ਵੈਸ਼ਨੋ ਦਾ ਭਗਤ ਔਰ ਸ਼ਿਵ ਸ਼ੰਕਰ ਭੋਲੇ ਦਾ ਸ਼ਿਵਲਿੰਗ ਇੱਕ ਅੰਮ੍ਰਿਤਸਰ 'ਚ ਰੱਖਿਆ ਹੋਇਆ, ਇੱਕ ਪਟਿਆਲਾ ਕੋਠੀ 'ਚ ਰੱਖਿਆ, ਉਹ ਵੀ ਉਹਨਾਂ ਨੂੰ ਕਬੂਲ ਨਹੀਂ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹਦੇ 'ਚ ਕਿਤੇ ਨਾ ਕਿਤੇ ਇਹ ਚੈਲੰਜ ਕਰ ਦਿੰਦਾ ਹੈ। ਚੰਨੀ ਜਿਹੜਾ ਵਿਚਾਰਾ ਨਾ ਇੱਧਰ ਨਾ ਉੱਧਰ, ਉਹ ਹਰ ਪਾਸੇ ਹੀ ਰਲਣ ਵਾਲਾ ਰਿਹਾ, ਉਹਨੂੰ ਵੀ ਲੱਗਦਾ ਹੈ, ਉਹਨਾਂ ਨੇ ਕਿਹਾ ਵੀ ਕਿਉਂਕਿ ਉਹਨੇ ਫਿਰੋਜ਼ਪੁਰ ਰੈਲੀ ਵੇਲੇ ਕਿਹਾ ਕਿ ਇਹ ਪੰਜਾਬੀ ਜਿਹੜੇ ਨੇ ਦਬਦੇ ਦੁਬਦੇ ਨਹੀਂ ਹੁੰਦੇ, ਉਹਨਾਂ ਨੂੰ ਲੱਗਦਾ ਵੀ ਅੱਛਾ ਇਹ ਵੀ ਵੰਗਾਰ ਰਿਹਾ। ਤੇ ਦੂਜਾ ਜਿਹੜਾ ਉਹ ਬਦ ਇਖਲਾਕ, ਬਦ ਕਿਰਦਾਰ, ਬਦ ਕਲਾਮ, ਬਦ ਸ਼ਕਲ ਕੈਪਟਨ ਅਮਰਿੰਦਰ, ਉਹਨੂੰ ਜਿੰਨੀ ਕੁ ਉਹਨਾਂ ਨੇ ਜਿੰਨਾ ਪਟਾ ਪਾਇਆ ਤੇ ਉਹ ਜਿਸ ਕਿਸਮ ਦਾ ਕਰ ਰਿਹਾ। ਹੁਣ ਇਹ ਸਾਰੋ ਅਦਾਲਤਾਂ ਤੁਸੀਂ ਦੇਖੋ ਵੀ ਸੁਪਰੀਮ ਕੋਰਟ ਨੂੰ ਇਹ ਹੁਣ ਪਟੀਸ਼ਨ ਦਾ, ਹੁਣ ਗੱਲ ਕਰਨਾ ਇਹ ਨਹੀਂ ਹੈ ਵੀ ਏਜੰਸੀਆਂ ਕਿਵੇਂ ਆਪਰੇਟ ਕਰ ਰਹੀਆਂ ਨੇ ਕੰਟਰੋਲ ਕਰਨ ਦੇ ਲਈ, ਸਮੁੱਚੇ ਤੌਰ ਦੇ ਉੱਤੇ ਉਹਨਾਂ ਦਾ ਜੁਡੀਸ਼ੀਅਲ ਸਿਸਟਮ, ਮੀਡੀਆ ਜਾਂ ਦੂਜੇ ਬਾਰੇ ਤਾਂ ਜਿੰਨਾ ਘੱਟ ਕਿਹਾ ਜਾਏ ਉਨਾ ਹੀ ਬਹੁਤ ਹੈ, ਕਿਉਂਕਿ ਉਹ ਹੁਣ ਪਤਾ ਹੀ ਹੈ। ਸੋ ਇਹ ਅਲਟੀਮੇਟ ਖੇਡ ਹੈ। ਹੁਣ ਇਹਦੇ ਚੋਂ ਕੋਈ ਕੱਢ ਲੈ ਕਿ ਜੀ ਇਹਦੇ ਚੋਂ ਕੋਈ ਸਾਡੀ ਜਿਹੜਾ ਕੋਈ ਭਲਾ ਨਹੀਂ, ਕੁਛ ਨਹੀਂ ਹੋਣਾ। ਇਹ ਉਹੀ ਟ੍ਰੈਡੀਸ਼ਨਲ ਸਟਾਈਲ 'ਚ ਅਲਟੀਮੇਟਲੀ ਬੀਜੇਪੀ ਨੇ, ਔਰ ਜਿਹੜਾ ਹੱਲ ਹੈ ਅਲਟੀਮੇਟਲੀ ਉਹ ਮੁਕੰਮਲ ਆਜ਼ਾਦੀ ਹੈ, ਖਾਲਿਸਤਾਨ ਦੀ ਆਜ਼ਾਦੀ ਹੈ। ਹਾਂ, ਇਹ ਅਸੀਂ ਜ਼ਰੂਰ ਆਪਣੇ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਇਹ ਅਪੀਲ ਕਰਾਂਗੇ, ਕਿਉਂਕਿ ਬਾਹਰ ਬੈਠੀਆਂ ਸਿੱਖ ਜਥੇਬੰਦੀਆਂ ਨੇ, ਡਾਇਸਪੋਰਾ ਅਮਰੀਕਾ ਕੈਨੇਡਾ ਗੁਰਦੁਆਰਾ ਕਮੇਟੀਆਂ ਡਿਫਰੈਂਟ, ਉਹਨਾਂ ਨੇ ਐਂਡੋਰਸ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟਸ ਨੂੰ ਵੋਟਾਂ ਪਾਈਆਂ ਜਾਣ। ਅਸੀਂ ਵੀ ਉਸ ਐਂਡੋਰਸਮੈਂਟ ਦੇ ਉੱਤੇ ਆਪਣੀ ਸਟੈਂਪ ਲਾਉਂਦੇ, ਲੇਕਿਨ ਇਹ ਮੰਨਦਿਆਂ ਹੋਇਆਂ ਕਿ ਸਿੱਖਾਂ ਦਾ ਅਲਟੀਮੇਟ ਸੋਲਿਊਸ਼ਨ ਕੌਮੀ ਘਰ ਖਾਲਿਸਤਾਨ ਹੈ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।